जी टायर लूप वाले जिन्होंने कोलों तुसी ट्रक वाश ऑयल चेंज एयर ब्रेक का काम करवा सकते हो। नवे पुराने टायर वाजिब कीमतों पर खरीद सकते हो। सेंटरनेला मडेरा च लोकेशन ने कॉल कर सकते हो 970 209 277 0113। वैस्ट कोस्ट ट्रक ड्राइविंग स्कूल फ्रेजनो वाले ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ इस प्रोग्राम को स्पॉन्सर करना चाहते हो संपर्क कर सकते हो नंबर 408 722 76 98 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰਦੇ ਜਾਈਏ, ਕਹਿੰਦੇ ਕਰੋਨਾ ਨੇ ਪੰਜਾਬ ਦੇ VIPs ਨੂੰ ਵੀ ਜਿਹੜਾ ਪਰੇਸ਼ਾਨ ਕੀਤਾ ਹੈ। ਹਾਂਜੀ ਦੇਖੋ VIPs ਜਿਹੜੇ ਆ ਉਹ ਪੂਰੀ ਤਰ੍ਹਾਂ ਡੰਗੇ ਗਏ ਆ। ਡੰਗੇ ਗਏ ਜਾਂ ਕਹਿ ਲਓ ਕਿ ਹੁਣ ਡਰ ਦੇ ਰੰਗ 'ਚ ਰੰਗੇ ਗਏ ਆ, ਕਿਉਂਕਿ ਹਰੇਕ ਪਾਰਟੀ ਦਾ ਉਸ ਵੇਲੇ ਨੁਮਾਇੰਦਾ ਜਾਂ ਕਹਿ ਲਓ ਕਿ ਵਜ਼ੀਰ ਆ ਜਿਹੜਾ ਉਹ ਕਰੋਨਾ ਦੇ ਵਲੇਟੇ 'ਚ ਆ ਰਿਹਾ, ਜਦੋਂ ਸੈਸ਼ਨ ਬਿਲਕੁਲ ਐਨ ਸਿਰ 'ਤੇ ਆ ਗਿਆ। ਸੈਸ਼ਨ ਹੈ ਜਿਹੜਾ ਕਾਫੀ ਮਹੱਤਵਪੂਰਨ ਸੈਸ਼ਨ ਮੰਨਿਆ ਜਾਂਦਾ। ਅਤੇ ਅੱਜ ਜੇ ਆਪਾਂ ਗੱਲ ਕਰੀਏ ਸ਼ੁਰੂਆਤ ਦੇ ਵਿੱਚ, ਤਾਂ ਕਰੋਨਾ ਨੇ ਤਕਰੀਬਨ ਹਰੇਕ ਪਾਰਟੀ ਨੂੰ ਸੁੱਟ ਲਿਆ ਵਾ। ਕੋਈ ਵਿਰਲਾ ਹੀ ਹੈ ਜਿਹੜਾ ਮੁੱਖ ਧਾਰਾ ਦੀ ਪਾਰਟੀ 'ਚ ਰਹਿ ਕੇ ਤੇ ਕਰੋਨਾ ਤੋਂ ਬਚਿਆ ਹੋਵੇ। ਕੋਈ ਵਿਰਲਾ, ਮਤਲਬ ਕਿ ਪਾਰਟੀ 'ਚ ਇੱਦਾਂ ਹੈ ਕਿ ਬਹੁਤ ਸਾਰੇ ਲੋਕ ਹੁੰਦੇ ਆ, ਪਰ ਪਾਰਟੀ ਦੇ ਵਿੱਚ ਕਰੋਨਾ ਨਹੀਂ ਗਿਆ। ਕੋਈ ਵਿਰਲਾ ਹੀ ਹੋਏਗਾ ਜਿਹੜਾ ਕਹਿ ਸਕਦਾ ਕਿ ਸਾਡੇ ਇੱਧਰ ਡੰਗ ਨਹੀਂ ਵੱਜਿਆ। ਤਾਂ ਹੁਣ ਆਮ ਆਦਮੀ ਪਾਰਟੀ ਵਾਲਿਆਂ ਲਈ ਬਹੁਤ ਇੱਕ ਵੱਡੀ ਖਬਰ ਹੈ ਇਸ ਵੇਲੇ ਦੀ। ਮਨਜੀਤ ਸਿੰਘ ਬਿਲਾਸਪੁਰ ਜਿਹੜੇ ਆ ਉਹ ਪਾਏ ਗਏ ਆ ਪੋਜ਼ੀਟਿਵ। ਉਹ ਪੋਜ਼ੀਟਿਵ ਉਸ ਵੇਲੇ ਪਾਏ ਗਏ ਆ ਜਦੋਂ ਉਹ ਅੱਜ ਹੀ ਚੰਡੀਗੜ੍ਹ ਦੇ ਵਿੱਚ ਜਿਹੜੀ ਇਹਨਾਂ ਨੇ ਸਟ੍ਰੈਟਜੀ ਵਾਸਤੇ ਮੀਟਿੰਗ ਬੁਲਾਈ ਸੀ, ਉਹਦੇ ਵਿੱਚ ਸ਼ਿਰਕਤ ਕਰ ਰਹੇ ਸਨ। ਤਾਂ ਉਹਦੇ ਵਿੱਚ ਕੀ ਆ ਕਿ ਉਹਨਾਂ ਦੇ ਤਮਾਮ MLAs ਹੋਣਗੇ, ਸਾਰੇ MLAs ਹੋਣਗੇ। ਵੈਸੇ ਹਰਪਾਲ ਚੀਮਾ ਜੀ ਤੇ ਅੱਜ ਇੱਧਰ ਸਾਡੇ ਪਿੰਡਾਂ ਵੱਲ ਹੀ ਫਿਰਦੇ ਸੀਗੇ, ਕਿਉਂਕਿ ਇੱਧਰ ਕੁਛ ਪਿੰਡਾਂ ਦੇ ਵਿੱਚ ਪਾਣੀ ਬੜਾ ਆਇਆ ਹੋਇਆ। ਤਾਂ ਯਾਨੀ ਦੂਸਰੇ ਜਿਹੜੇ MLAs ਇਹਨਾਂ ਦੇ ਆ, ਮੁੱਖ MLAs ਜਿਹੜੇ ਉੱਥੇ ਜਾ ਕੇ ਇਜਰਾ ਕਰਨਗੇ, ਜਾ ਕੇ ਸਵਾਲ ਰੱਖਣਗੇ, ਕਾਫੀ ਕੁਝ ਜਿਨ੍ਹਾਂ ਤੇ ਦਾਰੋਮਦਾਰ ਹੈ ਪਾਰਟੀ ਦਾ, ਤਾਂ ਉਹ ਜ਼ਰੂਰ ਮੀਟਿੰਗ 'ਚ ਸ਼ਾਮਲ ਹੋਏ। ਹੁਣ ਮੈਨੂੰ ਪੱਕਾ ਨਹੀਂ ਹੈ ਪਤਾ, ਪੱਕਾ ਆਈਡੀਆ ਨਹੀਂ ਹੈ, ਕਿਉਂਕਿ ਸੋਰਸਸ ਹੀ ਦੱਸ ਰਹੇ ਆ ਕਿ ਇਹਨਾਂ ਦੇ MLAs ਸੀਗੇ। ਤਾਂ ਹੁਣ ਤੁਸੀਂ ਆਪ ਹੀ ਦੇਖ ਲਓ ਕਿ ਉਸ ਮੀਟਿੰਗ ਤੋਂ ਬਾਅਦ ਮਨਜੀਤ ਸਿੰਘ ਬਿਲਾਸਪੁਰ ਪੋਜ਼ੀਟਿਵ ਪਾਏ ਜਾਂਦੇ ਆ, ਤੇ ਜੇ ਮੰਨ ਲਓ ਸਾਰਿਆਂ ਦੀ ਰਿਪੋਰਟ ਇਸ ਤਰ੍ਹਾਂ ਦੀ ਆ ਜਾਂਦੀ ਆ, ਤਾਂ ਸਮਝ ਲਓ ਕਿ ਆਮ ਆਦਮੀ ਪਾਰਟੀ ਨੇ ਜਿਹੜੀ ਸਟ੍ਰੈਟਜੀ ਬਣਾਈ ਆ ਉਹਦੇ ਧਰੀ ਦੀ ਧਰੀ ਰਹਿ ਜਾਣੀ ਆ। ਖੈਰ ਝਾਤ ਮਾਰਦੇ ਆ ਅੱਜ ਕੀ ਕੁਛ ਵਾਪਰਿਆ ਵਾ। ਵੈਸੇ ਪਿਛਲੇ 24 ਘੰਟਿਆਂ ਦੀ ਜੇ ਗੱਲ ਕਰੀਏ, ਇੰਡੀਆ ਨੂੰ ਕੁਛ ਰਿਲੀਫ ਮਿਲੀ ਆ। 60,000 ਕੇਸ ਰਹਿ ਗਏ, 60,975। ਤੁਹਾਨੂੰ ਯਾਦ ਹੋਣਾ ਆਪਾਂ 69,000 ਕੇਸ ਇੱਕ ਦਿਨ ਕਵਰ ਕੀਤੇ ਸਨ ਇੱਕ ਦਿਨ ਦੇ ਵਿੱਚ। ਔਰ ਮੌਤਾਂ ਦੀ ਤਾਦਾਦ ਵੀ ਜਿਹੜੀ ਆ ਉਹ ਘਟੀ ਹੈ ਥੋੜੀ, 848 ਤੱਕ ਰਹੀ ਆ। ਵੈਸੇ ਜਿਹੜੇ ਮਰ ਗਏ ਆ ਉਹਨਾਂ ਵਾਸਤੇ ਸੰਵੇਦਨਾ ਹੈ। ਤੇ ਜੇ ਆਪਾਂ ਗੱਲ ਕਰੀਏ ਉਸੇਨ ਬੋਲਟ ਤੋਂ ਸ਼ੁਰੂਆਤ ਕਰ ਲੈਂਦੇ ਆ, ਜਿਹੜੀ ਅੱਜ ਦੀ ਮੁੱਖ ਖਬਰ ਰਹੀ ਹੈ। ਜੇ ਕੌਮਾਂਤਰੀ ਪੱਧਰ ਤੇ ਦੇਖੋਗੇ ਤਾਂ ਉਸੇਨ ਬੋਲਟ ਕਹਿੰਦੇ ਆ, ਹੁਣ ਵੈਸੇ ਉਸੇਨ ਬੋਲਟ ਬਾਰੇ ਦੱਸਣ ਦੀ ਜ਼ਰੂਰਤ ਨਹੀਂ ਹੈ, ਬੰਦਾ ਹਵਾ ਨਾਲ ਗੱਲਾਂ ਕਰਦਾ ਸੀਗਾ, ਹਵਾ ਨੂੰ ਕਹਿ ਲਓ ਗੰਢਾ ਹੀ ਦਿੰਦਾ ਸੀਗਾ, ਬੜਾ ਵੱਡਾ ਚੈਂਪੀਅਨ ਸੀਗਾ। ਤਾਂ ਉਹਨੇ ਥੋੜੇ ਦਿਨ ਪਹਿਲਾਂ ਆਪਣਾ ਬਰਥਡੇ ਸੈਲੀਬ੍ਰੇਟ ਕੀਤਾ, ਉਹਦੇ ਵਿੱਚ ਪਾਰਟੀ ਸ਼ਾਰਟੀ ਹੋਈ ਆ, ਖੂਬ ਜਸ਼ਨ ਮਨਾਏ ਗਏ ਆ। ਪਰ ਹੁਣ ਕਹਿੰਦਾ ਹੈ ਕਿ ਮੈਂ ਪੋਜ਼ੀਟਿਵ ਆ ਗਿਆ। ਤਾਂ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ, ਕਾਂਗਰਸ ਦੇ ਨੇਤਾ DK ਸ਼ਿਵ ਕੁਮਾਰ, ਕਰਨਾਟਕ ਦੀ ਰਾਜਨੀਤੀ 'ਚ ਬੜਾ ਵੱਡਾ ਨਾਂ ਆ, ਉਹ ਪੋਜ਼ੀਟਿਵ ਪਾਏ ਗਏ। ਉੱਥੋਂ ਗੱਲ ਸ਼ੁਰੂ ਕਰ ਲੈਂਦੇ ਹਾਂ ਤੇ ਪੰਜਾਬ ਤੇ ਲੈ ਆਉਂਦੇ ਆਪਾਂ ਅੱਜ, ਕਿਉਂਕਿ ਇਜਲਾਸ ਤੋਂ ਪਹਿਲਾਂ ਟੈਸਟਿੰਗ ਸ਼ੁਰੂ ਹੋਈ ਸੀਗੀ। ਤਾਂ ਬਹੁਤ ਸਾਰੇ ਲੋਕ ਜਿਹੜੇ ਆ, ਯਾਨੀ ਜਿਹੜੇ ਵਿਧਾਨਕਾਰ ਆ, ਆਪਣੇ ਵਰਗੇ ਲੋਕ ਨਹੀਂ, ਜਿਹੜੇ ਵਿਧਾਨਕਾਰ ਲੋਕ ਆ, ਉਹਨਾਂ ਨੇ ਜਾ ਕੇ ਆਪਣਾ ਕਰੋਨਾ ਟੈਸਟ ਕਰਵਾਇਆ। ਤਾਂ ਹਾਲ ਦੀ ਘੜੀ ਜਿਹਦੇ ਕੋਲ ਰਿਪੋਰਟ ਪਹੁੰਚ ਰਹੀ ਹੈ, ਉਹ ਆਪਾਂ ਆਪਣੀ ਰਿਪੋਰਟ ਦੇ ਹਿਸਾਬ ਨਾਲ ਰਿਜ਼ਲਟ ਅੱਗੇ ਡਿਕਲੇਅਰ ਕਰ ਰਿਹਾ, ਕਿਉਂਕਿ ਹੁਣ ਇਹੋ ਜਿਹੀਆਂ ਗੱਲਾਂ ਤੁਹਾਨੂੰ ਪਤਾ ਜਨਤਕ ਨਹੀਂ ਕੀਤੀਆਂ ਜਾਂਦੀਆਂ। ਤਾਂ ਪਰਮਿੰਦਰ ਸਿੰਘ ਢੀਂਡਸਾ ਪਹੁੰਚੇ ਸਨ, ਮਨਪ੍ਰੀਤ ਸਿੰਘ ਬਾਦਲ ਪਹੁੰਚੇ ਸਨ, ਹਰਪਾਲ ਚੀਮਾ ਜੀ ਪਹੁੰਚੇ ਸਨ। ਤਾਂ ਇਹਨਾਂ ਦੇ ਵਿੱਚੋਂ ਖਬਰ ਇਹ ਆ ਰਹੀ ਆ ਕਿ ਹਲਕਾ ਸਨੌਰ ਤੋਂ ਜਿਹੜੇ ਵਿਧਾਇਕ ਆ ਹਰਿੰਦਰਪਾਲ ਸਿੰਘ ਜੀ ਚੰਦੂ ਮਾਜਰਾ, ਉਹ ਕਰੋਨਾ ਪੋਜ਼ੀਟਿਵ ਪਾਏ ਗਏ ਆ। ਇਹ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਪੁੱਤਰ ਆ। ਵੈਸੇ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਜਿਹੜੇ ਸਿਆਸੀ ਸੈਕਟਰੀ ਆ ਜਗਜੀਤ ਕੋਹਲੀ, ਉਹਨਾਂ ਨੂੰ ਵੀ ਕਰੋਨਾ ਦੱਸਿਆ ਜਾ ਰਿਹਾ। ਮਤਲਬ ਕਿ ਚੰਦੂ ਮਾਜਰਾ ਫੈਮਿਲੀ ਲਈ ਕਾਫੀ ਵੱਡਾ ਝਟਕਾ ਹੋਏਗਾ। ਇਸ ਤੋਂ ਇਲਾਵਾ ਰਾਜਪੁਰਾ ਤੋਂ ਜਿਹੜੇ ਕਾਂਗਰਸ ਦੇ MLA ਆ ਹਰਦਿਆਲ ਸਿੰਘ ਕੰਬੋਜ, ਉਹਨਾਂ ਨੂੰ ਵੀ ਕਰੋਨਾ ਹੋ ਗਿਆ। ਮੰਤਰੀ ਆ ਸੁੰਦਰ ਸ਼ਾਮ ਅਰੋੜਾ ਜੀ, ਜਿਹੜੇ ਉਦਯੋਗ ਮੰਤਰੀ ਆਪਣੇ ਇੱਥੋਂ ਦੇ, ਤਾਂ ਉਹਨਾਂ ਨੂੰ ਵੀ ਕਰੋਨਾ ਹੋ ਗਿਆ। ਇਹ 4 ਮੰਤਰੀ ਹੋ ਗਏ ਮੇਰੇ ਖਿਆਲ ਦੇ ਨਾਲ। ਪਹਿਲਾਂ ਤ੍ਰਿਪਰਜਿੰਦਰ ਸਿੰਘ ਬਾਜਵਾ, ਫਿਰ ਗੁਰਪ੍ਰੀਤ ਸਿੰਘ ਕਾਂਗੜ, ਫਿਰ ਉਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ, ਤੇ ਉਸ ਤੋਂ ਬਾਅਦ ਹੁਣ
ਸੁੰਦਰ ਅਰੋੜਾ ਜੀ, ਸੁੰਦਰ ਸ਼ਾਮ ਅਰੋੜਾ ਵੈਸੇ ਇਹਨਾਂ ਦਾ ਪੂਰਾ ਨਾਮ। ਤਾਂ ਜੇ ਆਪਾਂ ਗੱਲ ਕਰੀਏ ਅੱਗੇ ਚੰਡੀਗੜ੍ਹ ਦੇ ਡੀਸੀ ਜਿਹੜੇ ਆ ਮਨਜੀਤ ਬਰਾੜ ਹੈ ਸ਼ਾਇਦ ਉਹਨਾਂ ਦਾ ਨਾਮ, ਜੇ ਮੈਂ ਭੁੱਲਦਾ ਨਹੀਂ, ਤਾਂ ਉਹ ਵੀ ਕਰੋਨਾ ਪੋਜ਼ਿਟਿਵ ਪਾਏ ਗਏ ਆ। ਇਸ ਤੋਂ ਇਲਾਵਾ ਵੱਡੀ ਅੱਜ ਦੀ ਖਬਰ ਜਿਹੜੀ ਆ ਉਹ ਇਹ ਰਹੀ ਆ ਕਿ ਬਾਦਲ ਫੈਮਿਲੀ ਨੇ ਟੈਸਟਿੰਗ ਕਰਵਾਈ ਆ ਆਪਣੀ, ਜੋ ਉਹਨਾਂ ਦੀ ਟੈਸਟਿੰਗ ਦੀ ਰਿਪੋਰਟ ਆਈ ਆ ਮਤਲਬ ਕਿ ਸਾਰੀ ਫੈਮਿਲੀ ਦੀ, ਉਹ ਉਹਨਾਂ ਨੂੰ ਰਾਹਤ ਦੇਣ ਵਾਲੀ ਆ। ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਦੀਆਂ ਸਾਰਿਆਂ ਦੀਆਂ ਰਿਪੋਰਟਾਂ ਜਿਹੜੀਆਂ ਨੈਗੇਟਿਵ ਆਈਆਂ। ਵੈਸੇ ਕਰੋਨਾ ਨਾ ਜਿਹੜਾ ਬਹੁਤ ਪੱਖਪਾਤ ਕਰ ਜਾਂਦਾ, ਕਈ ਵਾਰ ਹੈਰਾਨ ਵੀ ਕਰ ਜਾਂਦਾ। ਅਮਿਤਾਭ ਬੱਚਨ ਦੇ ਘਰ ਵੜਿਆ ਤੇ ਸਾਰਾ ਟੱਬਰ ਲੈ ਗਿਆ। ਹਾਲਾਂਕਿ ਮੈਂ ਕਿਸੇ ਨੂੰ ਮੰਦ ਭਾਵਨਾ ਨਾਲ ਨਹੀਂ ਕਹਿ ਰਿਹਾ, ਪਰ ਕਮਾਲ ਦੀ ਗੱਲ ਹੈ ਕਿ ਉਹਨਾਂ ਚੋਂ ਕਿਸੇ ਦੇ ਨੌਕਰ ਦੀ ਪੋਜ਼ਿਟਿਵ ਹੋਣ ਦੀ ਖਬਰ ਨਹੀਂ ਹੈ। ਇੱਥੇ ਉਲਟ ਮਾਮਲਾ ਹੈ ਕਿ ਇੱਥੇ ਰਸੋਈਆ ਸਭ ਤੋਂ ਪਹਿਲਾਂ ਪੋਜ਼ਿਟਿਵ ਹੋਇਆ ਤੇ ਉਸ ਤੋਂ ਬਾਅਦ ਟੱਬਰ ਦੀ ਰਿਪੋਰਟ ਜਿਹੜੀ ਨੈਗੇਟਿਵ ਆ ਗਈ। ਮਾਮਲਾ ਉਲਟ ਹੈ, ਥੋੜਾ ਜਿਹਾ ਕੰਟਰਾਡਿਕਟ। ਮੈਂ ਤਾਂ ਉਸ ਚੀਜ਼ ਨੂੰ ਕਰ ਰਿਹਾ ਸੀਗਾ ਕਿ ਸਮਝ ਤੋਂ ਪਰੇ ਦੀ ਗੱਲ ਹੈ ਕਿ ਕਰੋਨਾ ਕਿਸ ਤਰ੍ਹਾਂ ਦੇਖੋ ਕੰਮਕਾਰ ਕਰਦਾ। ਇੱਧਰ ਜੇ ਲੁਧਿਆਣੇ ਦੀ ਗੱਲ ਕਰੀਏ, ਚਲੋ ਆਪਾਂ ਖੈਰ ਮੰਗਦੇ ਹਾਂ ਸਾਰਿਆਂ ਦੀ ਬਚੇ ਰਹਿਣ। ਜਿਹੜੇ ਮੈਂ ਗੱਲ ਕਰਦੇ ਸੁਖਬੀਰ ਸਿੰਘ ਬਾਦਲ ਤੇ ਆਮ ਵਿਚਰਦੇ ਤੇ ਰਾਜਨੀਤੀ ਕਰ ਰਿਹਾ। ਪ੍ਰਕਾਸ਼ ਸਿੰਘ ਜੀ ਬਾਦਲ ਜਿਹੜੇ ਆ ਉਹ ਕਾਫੀ ਦਿਨਾਂ ਤੋਂ ਏਕਾਂਤਵਾਸ ਦੇ ਵਿੱਚ ਹੈ, ਜਿਸ ਤਰ੍ਹਾਂ ਕਹਿ ਲਈਏ, ਮਤਲਬ ਕਿ ਬਹੁਤ ਘੱਟ ਮਿਲ ਰਹੇ ਨੇ, ਬਹੁਤ ਘੱਟ ਰਾਜਨੀਤਿਕ ਸਰਗਰਮੀ ਉਹਨਾਂ ਦੀ ਹੈਗੀ ਸੀਗੀ, ਵੈਸੇ ਹੀ ਘੱਟ ਅੱਗੇ ਵਿਚਰਦੇ ਆ। ਤਾਂ ਉਹਨਾਂ ਨੇ ਇਸ ਬਿਮਾਰੀ ਦੇ ਚਲਦਿਆਂ ਆਪਣੇ ਆਪ ਨੂੰ ਥੋੜਾ ਹੋਰ ਦੂਰ ਕੀਤਾ ਹੋਇਆ, ਨਹੀਂ ਤਾਂ ਉਹ ਲੋਕਾਂ ਦੇ ਵਿੱਚ ਬਹੁਤ ਮੇਲ ਮਿਲਾਪ ਰੱਖਦੇ ਆ, ਬਹੁਤ ਗੱਲਾਂ ਬਾਤਾਂ ਕਰਦੇ ਆ। ਤਾਂ ਖੈਰ ਉਹਨਾਂ ਨੇ ਆਪਣੇ ਆਪ ਨੂੰ ਕੁਆਰੰਟੀਨ ਕੀਤਾ ਹੋਇਆ। ਇੱਧਰ ਜੇ ਲੁਧਿਆਣਾ ਦੀ ਗੱਲ ਕਰੀਏ, 14 ਮੌਤਾਂ ਹੋਈਆਂ ਨੇ ਅੱਜ। ਲੁਧਿਆਣਾ ਜੇ ਕਹਿ ਲਈਏ ਤਾਂ ਆਪਾਂ ਬਹੁਤ ਖਤਰਨਾਕ ਸਟੇਜ ਤੇ ਹੈ ਇਸ ਵੇਲੇ। ਉੱਘੇ ਸਿੱਖਿਆ ਸ਼ਾਸਤਰੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਉਪ ਚੇਅਰਮੈਨ ਜਿਹੜੇ ਡਾਕਟਰ ਟੰਡਨ ਸੀਗੇ, ਉਹ ਵੀ ਪੋਜ਼ਿਟਿਵ ਪਾਉਣ ਤੋਂ ਬਾਅਦ, ਪਾਏ ਜਾਣ ਤੋਂ ਬਾਅਦ ਮੌਤ ਹੋ ਗਈ ਉਹਨਾਂ ਦੀ। ਸਵਰਗ ਸੁਧਾਰ ਗਏ ਆ। ਕਾਫੀ ਸਿੱਖਿਆ ਖੇਤਰ ਦੇ ਵਿੱਚ ਉਹਨਾਂ ਦਾ ਵੱਡਾ ਨਾਮ ਸੀਗਾ। ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਲਹਿਰਾ ਗਾਗਾ ਇਲਾਕੇ 'ਚ, ਇੱਥੇ ਇੱਕ ਪੰਜਾਬ ਪੁਲਿਸ ਦੇ ਹੌਲਦਾਰ ਦੀ ਮੌਤ ਹੋਈ ਆ। ਸੰਗਰੂਰ ਜਿਹੜਾ ਲਹਿਰਾ ਗਾਗਾ ਦੇ ਨਜ਼ਦੀਕ ਹੀ ਆ, ਤਾਂ ਸੰਗਰੂਰ ਦੇ ਵਿੱਚ ਵੀ ਇੱਕ ਅਹਿਮ ਜਾਰੀ ਆ, 2 ਮਰੀਜ਼ਾਂ ਦੀ ਇੱਥੇ ਮੌਤ ਹੋਈ ਆ। ਫਤਿਹਗੜ੍ਹ ਸਾਹਿਬ ਦੇ ਖਮਾਣੋ 'ਚ ਇੱਕ ਔਰਤ ਦੀ ਮੌਤ ਹੋਈ ਆ। ਅੰਮ੍ਰਿਤਸਰ ਦੀ ਜੇ ਗੱਲ ਕਰੀਏ ਤਾਂ ਇੱਥੇ ਡਾਕਟਰਾਂ ਸਮੇਤ 95 ਮਾਮਲਿਆਂ ਦੀ ਪੁਸ਼ਟੀ ਹੋਈ ਆ। 2 ਮੌਤਾਂ ਹੋਈਆਂ ਨੇ। ਜਲੰਧਰ ਦੇ ਵਿੱਚ ਗੱਲ ਕਰੀਏ, 5 ਲੋਕਾਂ ਦੀ ਮੌਤ ਹੋ ਚੁੱਕੀ ਸੀਗੀ, 60 ਦੀ ਰਿਪੋਰਟ ਪੋਜ਼ਿਟਿਵ ਆਈ ਸੀਗੀ। ਫਰੀਦਕੋਟ ਦੇ ਵਿੱਚ 3 ਮਰੀਜ਼ਾਂ ਦੀ ਮੌਤ ਹੋਈ ਆ ਤੇ 33 ਕਰੋਨਾ ਪੋਜ਼ਿਟਿਵ ਆਏ ਆ। ਪਠਾਨਕੋਟ ਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ 1 ਮੌਤ ਹੋ ਚੁੱਕੀ ਆ। 30 ਹੋਰ ਮਾਮਲੇ ਆਏ ਆ। ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ 61 ਮਰੀਜ਼ਾਂ ਦੀ ਪੁਸ਼ਟੀ, 2 ਦੀ ਮੌਤ। ਮੋਗਾ ਦੇ ਵਿੱਚ 2 ਦੀ ਮੌਤ। ਕਪੂਰਥਲਾ ਦੇ ਵਿੱਚ 69 ਮਾਮਲੇ ਜਿਹੜੇ ਆ ਪੋਜ਼ਿਟਿਵ ਪਾਏ ਗਏ ਆ। ਫਿਰੋਜ਼ਪੁਰ ਦੀ ਜੇ ਗੱਲ ਕਰੀਏ ਤਾਂ ਇੱਥੇ ਸਿਵਲ ਹਸਪਤਾਲ ਦੀ ਜਿਹੜੀ ਬੀਬੀਆਂ ਦੇ ਸਟਾਫ ਦੀ ਗੱਲ ਕਰੀਏ ਤਾਂ ਉਹਨਾਂ ਸਮੇਤ ਪਤਾ ਨਹੀਂ ਹੁਣ ਕਿੰਨੇ ਮੈਂਬਰ ਉਹਨਾਂ ਦੇ ਆਏ ਆ, ਤਾਂ ਉਹਨਾਂ ਦੇ ਸਮੇਤ 37 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਆ। ਇੱਧਰ ਪੰਜਾਬ ਸਰਕਾਰ ਦਾ ਇੱਕ ਵੱਡਾ ਫੈਸਲਾ ਹੈ ਕਿ ਡਰਾਈਵਿੰਗ ਲਾਇਸੈਂਸ, ਆਰਸੀ ਤੇ ਪਰਮਿਟਾਂ ਦੀ ਜਿਹੜੀ ਮਿਆਦ ਹੈ ਵਧਾਈ ਜਾਂਦੀ ਆ। ਮਤਲਬ ਮਿਆਦ ਤੋਂ ਭਾਵ ਕੀ ਆ ਕਿ ਜਿੱਦਾਂ ਹੁਣ ਤੁਹਾਡੇ ਕੋਲ ਕੋਈ ਲਾਇਸੈਂਸ ਆ ਜਾਂ ਤੁਹਾਡੀ ਆਰਸੀ ਆ, ਐਰਾ ਵਗੈਰਾ ਕੋਈ ਵੀ ਡਾਕੂਮੈਂਟ ਹੈ ਇਸ ਤਰ੍ਹਾਂ ਦਾ, ਤਾਂ ਉਹ ਜੇ ਐਕਸਪਾਇਰ ਹੋ ਗਿਆ, ਮਤਲਬ ਕਿ ਉਹਦੀ ਜਿਹੜੀ ਵੈਲਿਡਿਟੀ ਆ ਖਤਮ ਹੋ ਗਈ ਆ, ਤਾਂ ਉਸ ਤੋਂ ਬਾਅਦ ਵੀ ਤੁਹਾਨੂੰ ਇੱਕ ਐਕਸਟੈਂਸ਼ਨ ਦਿੱਤੀ ਜਾ ਰਹੀ ਹੈ ਕਿ 31 ਦਸੰਬਰ ਤੱਕ ਤੁਹਾਨੂੰ ਇਹ ਕਾਗਜ਼ ਜਿਹੜੇ ਆ ਰੀਨਿਊ ਕਰਨ ਦੀ ਜ਼ਰੂਰਤ ਨਹੀਂ ਪਏਗੀ। ਤਾਂ ਖੈਰ ਅੱਗੇ ਚੱਲੀਏ ਤਾਂ ਜੋ ਔਡ ਈਵਨ ਵਾਲਾ ਫਾਰਮੂਲਾ ਲਿਆਂਦਾ ਉਹ ਨਕਾਰਿਆ ਗਿਆ ਦੁਕਾਨਦਾਰਾਂ ਵੱਲੋਂ, ਔਰ ਮੋਹਾਲੀ ਦੇ ਵਿੱਚ ਦੁਕਾਨਦਾਰ ਬਹੁਤ ਜ਼ਿਆਦਾ ਮੁਖਾਲਫਤ ਕਰ ਰਹੇ ਨੇ ਇਸ ਦੀ। ਤੇ ਇੱਧਰ ਪਿੰਡਾਂ 'ਚ ਜਿਹੜਾ ਗਰੀਬਾਂ ਲਈ ਰਾਸ਼ਨ ਪਹੁੰਚਿਆ ਵਾ, ਉਸ ਰਾਸ਼ਨ ਦੇ ਵਿੱਚ ਪ੍ਰੋਟੀਨ ਘੱਟ ਆ, ਪਰ ਸੁੰਡੀਆਂ ਵਾਲੀ ਪ੍ਰੋਟੀਨ ਬਹੁਤ ਜ਼ਿਆਦਾ ਦੱਸੀ ਜਾਂਦੀ ਆ। ਦਾਲ ਚੀਨੀ ਵੀ ਕਹਿੰਦੇ ਆ ਕਿ ਖਰਾਬ ਹੈ, ਆਟੇ ਦੇ ਵਿੱਚ ਵੀ ਸੁੰਡ ਤੁਰੇ ਫਿਰਦੇ ਆ। ਸੋ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਗੱਟੇ ਤੇ ਲਿਖ ਛੱਡਿਆ ਕਿ ਕੋਵਿਡ-19 ਦੇ ਇਸ ਦੌਰ ਦੇ ਵਿੱਚ ਇੱਕ ਨਿਮਾਣਾ ਜਿਹਾ ਯਤਨ, ਤਾਂ ਨਿਮਾਣਾ ਜਿਹਾ ਯਤਨ ਤੇ ਠੀਕ ਹੈ, ਕਿਤੇ ਯਤਨ ਨਿਮਾਣਾ ਜਿਹੜਾ ਉਹ ਪਹੁੰਚਿਆ ਬੜੀ ਦੂਰ ਆ, ਬਹੁਤ ਬੜੀ ਲੇਟ ਪਹੁੰਚਿਆ, ਬਹੁਤ ਦੂਰੋਂ ਆਇਆ, ਸ਼ਾਇਦ ਚੱਲ ਕੇ ਰਕਸ਼ੇ ਰੁਕਸ਼ੇ ਤੇ ਆਇਆ। ਤੇ ਦੂਜਾ ਉਹਨੂੰ ਬੇਨਤੀ ਹੈ ਕਿ ਭਾਈ ਥੋੜਾ ਠੀਕ ਠਾਕ ਹਾਲਤ ਦੇ ਵਿੱਚ ਆ ਤਾਂ ਕਿ ਗਰੀਬ ਜਿਹੜੇ ਆ ਉਹ ਖਾ ਸਕਣ ਜੀ। ਜੀ ਅਗਲੀ ਮਿੰਟ ਜੀ ਗੱਲ ਕਰਦੇ, ਕਹਿੰਦੇ ਸਾਬਕਾ ਜੱਜਾਂ ਨੇ ਵੀ ਚੁੱਕੇ ਸਨ ਸਵਾਲ ਤੇ ਭੂਸ਼ਣ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਜਾਵੇ, ਅਟਾਰਨੀ ਜਨਰਲ ਨੇ ਆਖਿਆ। ਹਾਂਜੀ, ਤੁਸੀਂ ਇੱਕ ਦਿਨ ਮੇਰੇ ਖਿਆਲ ਦੇ ਨਾਲ ਅਟਾਰਨੀ ਜਨਰਲ ਬਾਰੇ ਪੁੱਛਿਆ ਸੀਗਾ ਕਿ ਇਹਨਾਂ ਦਾ ਕੀ ਸਟੈਂਡ ਆ ਕਿ ਭਾਰਤ ਸਰਕਾਰ, ਕਿਉਂਕਿ ਅਟਾਰਨੀ ਜਨਰਲ ਜਿਹੜੇ ਆ ਉਹ ਭਾਰਤ ਸਰਕਾਰ ਨੂੰ ਰਿਪਰੈਜ਼ੈਂਟ ਕਰਦੇ ਆ, ਤਾਂ ਇਹਨਾਂ ਨੇ
क्योंकि दो केस ने आपको याद रखना पऊगा, दो केस आ 2009 वाला एक आ ते एक आ जिहड़ा ताज़ा तरीन आ इस वरे वाला जिहड़ा, तां ये मामला जिहड़ा 2009 वाला है ते जिहड़े पहले च, क्योंकि तुसीं सवाल कीता सी उस दिन शायद मेरी भी जानकारी जरूरी सी, उहदे च भी अटॉर्नी जनरल दा मतलब कि पक्ष जिहड़ा आया होया सीगा तां उन्हां ने तकरीबन ऐसा ही पक्ष रखिया सीगा। सो मैं करैक्शन करूंगा, माफी भी चाहूंगा कि उस दिन शायद मैनूं पता नहीं सी इस चीज़ का कि उन्हां दा पक्ष आया इस मुद्दे ते। तां खैर ਜਿਹੜੇ ਅਟਾਰਨੀ ਜਨਰਲ ਆ ਉਹਨਾਂ ਦਾ ਕਹਿਣਾ ਆ ਕਿ ਇਹਨਾਂ ਨੂੰ ਚੇਤਾਵਨੀ ਦੇ ਕੇ ਜਾਂ ਜਿੱਦਾਂ ਕਹਿ ਲਈਏ ਕਿ ਵਾਰਨ ਕਰਕੇ ਛੱਡ ਦੇਣਾ ਚਾਹੀਦਾ, ਕਿਉਂਕਿ ਉਹ ਕਹਿੰਦੇ ਆ ਕਿ ਸਾਬਕਾ ਜੱਜਾਂ ਨੇ ਵੀ ਸਵਾਲ ਚੁੱਕੇ ਸਨ। ਤਾਂ ਖੈਰ ਦੂਜੇ ਪਾਸੇ ਪ੍ਰਸ਼ਾਂਤ ਭੂਸ਼ਣ ਤੇ ਬਿਲਕੁਲ ਕਲੀਅਰਲੀ ਕਹਿ ਚੁੱਕੇ ਆ, ਜਿੱਦਾਂ ਆਪਾਂ ਆਂਦੇ ਹੁੰਦੇ ਆ ਕਿ ਪੰਜਾਬੀ 'ਚ ਕਹਿ ਚੁੱਕੇ ਆ ਕਿ ਬਿਹਤਰੀ ਦੇ ਲਈ ਮੈਂ ਆਵਾਜ਼ ਚੁੱਕਦਾ ਤੇ ਇਹ ਜਿਹੜਾ ਚੀਫ ਜਸਟਿਸ ਦਾ ਕੱਦ ਆ मैं उन्होंने घट करने वास्ते नहीं करूँगा, इदा कुछ नहीं किया। और जे मैं मन लो माफ़ी मंगदा तो मेरी जमीर की अवज्ञा होएगी। सो ऐसा उन्होंने बयान सी ते सुप्रीम कोर्ट ने कहा कि इन्हां दी टिप्पणी है ਜਿਹੜੀ ਉਹ ਤੋਂ भी अपमानजनक है, जिहदे बारे आपां सुनवाई कर रहे हैं। तां काफ़ी वड्डी सुनवाई हुई आ, पर इहदे विच एक रिलीफ मिली है इन्हां नूं प्रशांत भूषण होरां नूं कि जो बेंच आ वो बदल गया, तब्दील हो गया। मतलब कि हुण दूसरा बेंच है जिहड़ा वो सुनवाई करूगा ते तरीक भी मेरे ख्याल दे नाल अगली जिहड़ी पै गई आ वो 10 सितंबर दी पै गई है, क्योंकि इहदे विच जिहड़े जस्टिस मिश्रा जी सीगे उन्हां ने कहा कि उन्हां दे कोल समा घट है क्योंकि उन्हां दी रिटायरमेंट है 2 सितंबर नूं। सो इस करके इस केस नूं दूसरे बेंच कोल घल्लिया जाना चाहिए। पर दिलचस्प गल आ कि जिहड़ा दूजा केस चलदा जिहदी पहला सुनवाई हुई है जिहदे विच उन्हां नूं दोषी करार दे दित्ता जा चुका है पर सज़ा का ऐलान होना बाकी आ, तां उहदे विच इस तरह बेंच की तब्दीली वास्ते जिहड़ी अर्जी पाई गई सी वो नकार दित्ती गई। और वैसे एक मैं चीज़ तुहानूं दस्सां, कंटेम्प्ट ऑफ कोर्ट दे विच ना बड़ी दिलचस्प आ जदों तुसीं इहनूं पढ़ोगे ना कि जे ते मान लो हुण मैं मेरे खिलाफ कोई बंदा शिकायत करता है तो मैं अपील पा सकदा उत्थे, मतलब कि उसे कोर्ट दे विच, क्योंकि कंटेम्प्ट ऑफ कोर्ट दा नोटिस ਜਿਹੜੀਆਂ ਆ ਹੁੰਦੀਆਂ ਨਾ ਦੂਜੀਆਂ ਅਦਾਲਤਾਂ ਛੋਟੀਆਂ, ਇਹਨਾਂ ਨੂੰ ਆਪਾਂ ਕੀ ਕਹਾਂਗੇ ਜਿਹੜੀਆਂ ਸਬਆਰਡੀਨੇਟ ਕੋਰਟ ਹੁੰਦੀਆਂ ਜਿਹੜੀਆਂ, ਉਹ ਨਹੀਂ ਕਿਸੇ ਨੂੰ ਇਸ ਤਰ੍ਹਾਂ ਕਰ ਸਕਦੀਆਂ ਸਮਨ, ਇਸ ਤਰ੍ਹਾਂ ਨੋਟਿਸ ਨਹੀਂ ਭੇਜ ਸਕਦੀਆਂ। ਇਹ ਕੰਟੈਂਪਟ ਆਫ ਕੋਰਟ ਦਾ ਸਿੱਧਾ ਤੇ ਸਿੱਧਾ ਜਿਹੜਾ ਅਧਿਕਾਰ ਖੇਤਰ ਹੈ ਉਹ ਹਾਈ ਕੋਰਟਾਂ ਕੋਲ ਹੈ ਤੇ ਜਾਂ ਸੁਪਰੀਮ ਕੋਰਟ ਕੋਲ ਹੈ। ਠੀਕ ਹੈ ਜੀ। ਹੁਣ ਸੁਪਰੀਮ ਕੋਰਟ ਕੀ ਆ ਕਿ ਜਦੋਂ ਤੁਸੀਂ ਇਸ ਲਾਅ ਨੂੰ ਪੜ੍ਹੋਗੇ, ਸੁਪਰੀਮ ਕੋਰਟ ਦੇ ਵਿੱਚ ਮੰਨ ਲਓ ਬੰਦਾ ਗਿਆ ਤੇ ਉਹ ਜਾ ਕੇ ਉੱਥੇ ਅਪੀਲ ਕਰ ਸਕਦਾ। ਜੇ ਕਿਸੇ ਨੇ ਸ਼ਿਕਾਇਤ ਕੀਤੀ ਆ ਤਾਂ ਮੈਂ ਉਸੇ ਕੋਰਟ 'ਚ ਅਪੀਲ ਕਰ ਸਕਦਾ ਕਿ ਹਾਂ ਭਾਈ ਪਹਿਲਾਂ ਮੇਰਾ ਪੱਖ ਸੁਣਿਆ ਜਾਵੇ। ਬਟ ਮਤਲਬ ਕਿ ਜੇ ਤੁਸੀਂ ਸੋ ਮੋਟੋ ਦੇ ਤਹਿਤ ਜਾਂਦੇ ਹੋ, ਮਤਲਬ ਕਿ ਸੁਪਰੀਮ ਕੋਰਟ ਜਾਂ ਹਾਈ ਕੋਰਟ ਆਪ ਲੈਂਦਾ, ਦੈਨ ਤੁਹਾਡੇ ਕੋਲ ਅਪੀਲ ਦਾ ਆਪਸ਼ਨ ਨਹੀਂ ਹੈ। ਇਸ ਕਾਨੂੰਨ ਦੇ ਵਿੱਚ ਬੜੀ ਦਿਲਚਸਪ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਿਰੋਧਾਭਾਸ ਵਾਲੀ ਗੱਲ ਆ ਕਿ ਅਪੀਲ ਦਾ ਹੱਕ ਨਹੀਂ ਹੈ। ਦੂਜੇ ਪਾਸੇ ਜੇ ਆਪਾਂ ਵੇਖੀਏ ਕਾਨੂੰਨੀ ਨੁਕਤੇ ਨਿਗਾਹ ਤੋਂ ਕੁਝ ਚੀਜ਼ਾਂ ਜਿਹੜੀਆਂ ਨਿਕਲ ਕੇ ਆਉਂਦੀਆਂ ਨੇ ਕਿ ਇਸ ਵੇਲੇ ਸਭ ਤੋਂ ਵੱਡੀ ਗੱਲ ਤੇ ਇਹੋ ਆ ਕਿ ਜੇ ਇੱਕ ਮਾਮਲੇ 'ਚ ਬੈਂਚ ਇਸ ਤਰ੍ਹਾਂ ਬਦਲਿਆ ਜਾ ਸਕਦਾ ਤਾਂ ਦੂਸਰੇ 'ਚ ਕਿਉਂ ਨਹੀਂ, ਕਿਉਂਕਿ ਮੰਗ ਸੀਗੀ ਪ੍ਰਸ਼ਾਂਤ ਭੂਸ਼ਣ ਵੱਲੋਂ। ਇਹ ਚਲੋ ਹੁਣ ਕਾਨੂੰਨੀ ਮਾਹਰ ਹੀ ਕੋਈ ਦੱਸ ਸਕਦਾ। ਵੈਸੇ ਬਹੁਤ ਦਿਲਚਸਪ ਗੱਲਾਂ ਨੇ, ਮਤਲਬ ਕਿ ਜਿਹੜੀਆਂ ਕਾਫੀ ਪ੍ਰੋਗਰੈਸਿਵ ਡੈਮੋਕ੍ਰੈਟਿਕ ਕੰਟਰੀਜ਼ ਨੇ ਉਹਨਾਂ ਦੇ ਵਿੱਚ ਸਿਵਲ ਦਾ ਤੇ ਜ਼ਰੂਰ ਹੈਗਾ ਕੰਟੈਂਪਟ ਆਫ ਕੋਰਟ, पर क्रिमिनल का नहीं है। इत्थे इंडिया च दोने तरह का ही है, सिविल का भी है क्रिमिनल का भी है। तो ये मामला जिहड़ा वो क्रिमिनल का बनाया गया। और कमाल की गल आ कि इसे लॉ दे विच जे तुसीं पढ़ोगे, मैं बेनती करूँगा थोड़ा टाइम कढ लिओ, जरूर पढ़िओ, ते कंटेंट ऑफ कोर्ट दे विच ये भी चीज़ परिभाषित आ कि जे मान लो तुसीं किसी जज की किसी गल नूं लैके आलोचना करदे हो तो कंटेंट ऑफ कोर्ट नहीं है। पर नाल ये नहीं क्या, ये नहीं दस्सिया जाता कि हाँ जी कि कित्थे कित्थे बंदा जिहड़ा जज की किन्नी कुछ नुक्ताचीनी कर सकदा, क्योंकि इत्थे भी तो जज की नुक्ताचीनी है ना। कंटेंट ऑफ कोर्ट मन्निया गया, बट इत्थे जो उन्हां दी आलोचना का दायरा सीगा प्रशांत भूषण होरां दा वो सीगा जिस तरह आपां कह लईए कि चीफ जस्टिस जिहड़े साबका सीगे जां जिहड़े मौजूदा सन। तां मसला यही है। हुण वैसे जुडिशरी भी दुविधा च रहेगी मेरे ख्याल दे नाल कि जे इन्हों छड्डिया जाता तो जुडिशरी के पल्ले कख नहीं रहना। जे सज़ा सुनाई जाती है तो जिवें अटॉर्नी जनरल का वर्शन है इस मामले के विच, तां गल जिहड़ी आ वो एक तरह नाल इस तरह की हो जाएगी कि प्रशांत भूषण
ਵੈਸੇ ਤੇ ਉਹ ਚਲੋ ਸਰੀਰਕ ਤੌਰ ਤੇ ਜਿਉਂਦੇ ਆ ਤੇ 10 ਸਾਲਾਂ ਦੀ ਉਮਰ ਵੀ ਲੰਮੇਰੀ ਕਰੇ, ਪਰ ਉਹ ਇੱਕ ਸ਼ਹੀਦ ਬਣ ਜਾਣਗੇ। ਹੂੰ ਇਹ ਬਹੁਤ ਵੱਡੀ ਗੱਲ ਹੋਏਗੀ। ਸੋ ਇਸ ਕਰਕੇ ਜੁਡੀਸ਼ਰੀ ਜਿਹੜੀ ਆ, ਮੰਨੇ ਜਾਂ ਨਾ ਮੰਨੇ, ਥੋੜਾ ਦਬਾਅ ਜ਼ਰੂਰ ਮਹਿਸੂਸ ਕਰੂਗੀ ਇਸ ਮਾਮਲੇ 'ਚ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਕਹਿੰਦੇ ਹੁਣ ਪੰਜਾਬ ਦੇ ਵਿੱਚ ਜਿਹੜਾ ETT ਲਈ ਗ੍ਰੈਜੂਏਸ਼ਨ ਦੀ ਸ਼ਰਤ ਰੱਖੀ ਗਈ ਹੈ। ਹਾਂਜੀ, ETT ਵਾਸਤੇ ਗ੍ਰੈਜੂਏਸ਼ਨ ਦੀ ਜਿਹੜੀ ਸ਼ਰਤ ਰੱਖੀ ਗਈ ਆ, ਉਹ ਦੇਖੋ ਜੇ ਆਪਾਂ ਦੇਖੀਏ ਜਿਨ੍ਹਾਂ ਨੇ ਇਹ ਟੈਸਟ ਦਿੱਤੇ ਹੁੰਦੇ ਆ ਉਹ ਭਲੀ ਭਾਂਤੀ ਜਾਣਦੇ ਆ, ਉਹ B.Ed ਵਾਸਤੇ ਵੀ ਹੈ ਗ੍ਰੈਜੂਏਸ਼ਨ ਜੀ। ਤਾਂ ETT ਕੀ ਆ, ਆਪਾਂ ਕੁਝ ਸ਼ਬਦਾਂ, ਕਿਉਂਕਿ ਆਪਾਂ ਇਹਨਾਂ ਨਾਲ ਵਾਸਤਾ ਨਹੀਂ ਹੁੰਦੇ, ਕਈ ਵਾਰ ਇਹਨਾਂ ਸ਼ਬਦਾਂ ਚ ਉਲਝ ਜਾਂਦੇ। ETT ਤੋਂ ਭਾਵ ਹੁੰਦਾ ਹੈ ਜਿਹੜਾ ਕੋਰਸ ਕਹਿ ਲਓ, ਜੇ ਆਪਾਂ ਪੰਜਾਬੀ ਚ ਕਹੀਏ ਐਲੀਮੈਂਟਰੀ ਟੀਚਰ ਟ੍ਰੇਨਿੰਗ ਜਿਹਨੂੰ ਕਹਿੰਦੇ ਆਪਾਂ, ETT ਹੋ ਗਿਆ। ਤੇ ਦੂਸਰੇ ਪਾਸੇ B.Ed ਹੋਊਗਾ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਮਾਸਟਰ ਬਣਨ ਵਾਸਤੇ ਲਾਜ਼ਮੀ ਹੁੰਦਾ। ਇਹ ਪ੍ਰਾਇਮਰੀ ਟੀਚਰ ਵਾਸਤੇ ਹੁੰਦਾ ETT। ਹੁਣ ਕੀਤਾ ਇਹਨਾਂ ਨੇ ਕੀ ਆ, ਇਹਨਾਂ ਨੇ ਇਹ ਕਰ ਦਿੱਤਾ ਕਿ ਗ੍ਰੈਜੂਏਸ਼ਨ ਚੰਗੇ ਨੰਬਰਾਂ 'ਚ ਲਾਜ਼ਮ ਆ। ਤੇ ਦੂਜੀ ਗੱਲ ਹੈ ਕਿ ETT ਦੇ ਵਿੱਚ ਜਨਰਲ ਕੈਟਾਗਰੀ ਵਾਸਤੇ 55%, ਇੱਕ ਤੇ ਦੂਜੇ ਪਾਸੇ ਜੇ ਆਪਾਂ ਕੈਟਾਗਰੀ ਦੇਖੀਏ ਜੋ ਪਛੜੇ ਵਰਗ ਦੀ ਹੁੰਦੀ ਹੈ, ਰਾਖਵੇਂ ਵਰਗ ਦੀ ਹੁੰਦੀ ਆ, ਉਹ ਕੀਤੀ ਆ 50%। ਹੁਣ ਦਿਲਚਸਪ ਗੱਲ ਇਹ ਵੇਖੋ ਕਿ B.Ed ਦੀ ਜਿਹੜੀ ਆ, ਜੇ ਆਪਾਂ B.Ed ਦੀ ਗੱਲ ਕਰੀਏ ਤਾਂ B.Ed ਦੀ 50% ਦੀ ਜ਼ਰੂਰੀ ਹੈ ਜਨਰਲ ਵਾਸਤੇ, ਤੇ ਜੇ ਆਪਾਂ ਗੱਲ ਕਰੀਏ ਰਾਖਵੇਂ ਵਰਗ ਵਾਸਤੇ ਉਹ 45 ਹੈ। ਮਤਲਬ ਕਿ ਪ੍ਰਾਇਮਰੀ ਟੀਚਰ ਵਾਸਤੇ ਰਸਤਾ ਔਖਾ ਕਰ ਦਿੱਤਾ ਗਿਆ। ਕਿ ਹੁਣ ਦੇਖੋ ਬੜੀ ਸਧਾਰਨ ਜੀ ਗੱਲ ਆ, ਵੈਸੇ ਤੇ ਆਪਾਂ ਇਹਨਾਂ ਚੀਜ਼ਾਂ ਦੀ ਮੁਹਾਰਤ ਨਹੀਂ ਰੱਖਦੇ, ਪਰ ਜੇ ਆਪਾਂ ਬੜਾ ਇੱਕ ਆਮ ਜਿਹਾ ਸਾਦਾ ਜਿਹਾ ਢੰਗ ਵਰਤ ਕੇ ਵੇਖੀਏ ਕਿ ਅੱਗੇ +2 ਤੋਂ ਬਾਅਦ ਬੱਚਾ ਕੋਈ ਵੀ ਚੁਣਦਾ ਜਦੋਂ ਕੋਰਸ, ਇਹ ਕਹਿੰਦਾ ਚਲੋ ਯਾਰ ਮਾਸਟਰ ਬਣਨੇ ਆ, ਨਾਲੇ ਪੁੰਨ ਨਾਲੇ ਫਲੀਆਂ, ਨਾਲੇ ਪੜ੍ਹਾਇਆ ਕਰਾਂਗੇ, ਨਾਲੇ ਚਲੋ ਰੁਜ਼ਗਾਰ ਮਿਲੂਗਾ। ਤਾਂ ਉਹਦੇ ਵਾਸਤੇ ਪ੍ਰਾਇਮਰੀ ਟੀਚਰ ਬਣਨਾ ਸੁਖਾਲਾ ਇਸ ਕਰਕੇ ਸੀ ਕਿਉਂਕਿ +2 ਤੋਂ ਬਾਅਦ ਉਸ ਦਾ ਕੋਰਸ ਲੈ ਸਕਦਾ ਸੀਗਾ। ਹੁਣ ਗ੍ਰੈਜੂਏਸ਼ਨ ਕਰ ਦਿੱਤਾ। ਤਾਂ ਜਦ ਕਿਸੇ ਬੰਦੇ ਨੇ ਮੰਨ ਲਓ ਇਸ ਰਸਤੇ ਤੇ ਚੱਲਣਾ ਵਾ, ਤੇ ਉਹ ਵੇਖੂਗਾ ਤੇ ਹੈ ਨਾ, ਤੁਹਾਡੀ ਤੇ ਉਂਗਲ ਧਰ ਕੇ ਇੱਕ ਮਰਤਬਾ ਬੰਦਾ ਸੋਚਦਾ ਤੇ ਹੈ ਯਾਰ ਮੈਂ ਜਾਣਾ ਆ। ਤੇ ਫਿਰ ਹੁਣ ਜਿੱਦਾਂ ਆਮ ਤੌਰ ਤੇ ਸਵਾਰੀ ਹੁੰਦੀ, ਇੱਕ ਪਾਸੇ ਰੋਡਵੇਜ਼ ਦੀ ਬੱਸ ਲੱਗੀ ਹੋਵੇ, ਇੱਕ ਪਾਸੇ ਬਾਦਲਾਂ ਦੀ ਆ ਕੇ ਬੱਸ ਲੱਗੀ ਹੋਵੇ, ਤੇ ਬੋਝੇ ਦੇ ਵਿੱਚ ਬੰਦੇ ਦੇ ਪੈਸੇ ਕੁਰਬਲ ਕਰਦੇ ਹੋਣ, ਅਗਲਾ ਕਹੂਗਾ ਕਿ ਯਾਰ ਚੰਡੀਗੜ੍ਹ ਨੂੰ ਜਾਣਾ, ਇਹਨਾਂ ਦੀ ਬੱਸ 'ਚ ਬਹਿ ਕੇ ਚੱਲਦੇ, ਨਾਲੇ ਹੁੰਕੇ ਲੈਂਦੇ, ਨਾਲੇ ਫਿਲਮ ਦੇਖਦੇ ਚੱਲਾਂਗੇ। ਤਾਂ ਫਿਰ ਅਗਲਾ ਰੋਡਵੇਜ਼ ਦੀ ਲਾਰੀ 'ਚ ਕਿਉਂ ਚੜੂਗਾ? ਇਹ ਸੋਚਣ ਵਾਲੀ ਗੱਲ ਹੈ ਕਿ ਜਦ ਗ੍ਰੈਜੂਏਸ਼ਨ ਹੀ ਕਰਨੀ ਆ ਤਾਂ ਫਿਰ ਉਹ ETT ਕਿਉਂ ਚੁਣੂਗਾ? ਉਹ ਤੇ ਜਾਊਗਾ B.Ed ਵੱਲ। ਤਾਂ ਫਿਰ ਕੱਲ੍ਹ ਨੂੰ ਇਹਦਾ ਮਤਲਬ ਇਹ ਆ ਕਿ ਸਾਡੇ ਪ੍ਰਾਇਮਰੀ ਟੀਚਰ ਜਿਹੜੇ ਆ ਉਹ ਬਹੁਤ ਘੱਟ ਬਣਨਗੇ, ਇਹ ਸਵਾਲ ਰਹੇਗਾ। ਤੇ ਦੂਜੀ ਗੱਲ ਇਹ ਆ ਕਿ ਨੰਬਰ ਦੇਖੋ ਤੁਸੀਂ, ਚਲੋ ਹੁਣ ਜਦੋਂ ਤੁਸੀਂ ਗ੍ਰੈਜੂਏਸ਼ਨ ਬਰਾਬਰ ਰੱਖ ਦਿੱਤੀ ਆ ਤਾਂ ਫਿਰ ETT ਜਿਹੜਾ ਕਿ ਪ੍ਰਾਇਮਰੀ ਟੀਚਰਾਂ ਵਾਲਾ ਕੋਰਸ ਆ, ਉਹਦੇ ਵਿੱਚ ਤੁਸੀਂ 55 ਰੱਖੀ ਜਾਂਦੇ ਹੋ। ਇਹ ਚੱਕਰ ਕੀ ਆ? ਤਾਂ ਮੇਰੇ ਖਿਆਲ ਦੇ ਨਾਲ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਨਾ, ਕੈਪਟਨ ਸਾਹਿਬ ਦੂਜੇ ਕੰਮਾਂ ਵਾਂਗੂ ਇਹ ਵੀ ਹੁਣ ਲਾਗੂ ਕਰਨ ਲੱਗੇ ਜੇ ਪੰਜਾਬ ਦੇ ਵਿੱਚ। ਧਿਆਨ ਰੱਖਿਓ, ਇਹਨਾਂ ਨੇ ਮੈਨੂੰ ਲੱਗਦਾ ਅਮਲ ਸ਼ੁਰੂ ਕਰ ਦਿੱਤਾ ਹੈ। ਜੀ ਜੀ। ਅਗਲੀ ਮਿੰਟ ਜੀ ਗੱਲ ਕਰੀਏ, ਕਹਿੰਦੇ ਅਕਾਲੀ ਭਾਜਪਾ ਦੇ ਨੇਤਾਵਾਂ ਨੂੰ ਪਿੰਡ ਵਿੱਚ ਦਾਖਲ ਨਾ ਹੋਣ ਦੀ ਚੇਤਾਵਨੀ। ਕਿਹੜੇ ਪਿੰਡ ਵਾਲੇ ਆਖਰੇ ਜੀ? ਇਹ ਪਿੰਡਾਂ ਦੇ ਵਿੱਚ ਹੀ ਕਹਿ ਸਕਦੇ ਹਾਂ ਆਪਾਂ ਕਿ ਸਾਰੇ ਪਿੰਡਾਂ ਦੇ ਵਿੱਚ ਅਸੀਂ ਮੁਖਾਲਫਤ ਕਰਾਂਗੇ, ਵਿਰੋਧਤਾ ਕਰਾਂਗੇ ਜੇ ਕੋਈ ਆਉਂਦਾ ਆ। ਇਹ ਕਿਸਾਨ ਜਥੇਬੰਦੀਆਂ ਤੁਹਾਨੂੰ ਪਤਾ ਹੀ ਆ ਕਿ ਜੋ ਖੇਤੀ ਦੇ ਆਰਡੀਨੈਂਸ ਆਏ ਨੇ ਉਹਨਾਂ ਦੀ ਵਿਰੋਧਤਾ ਕਰਦੇ ਪਏ ਆ। ਕੁਛ ਸੰਗਠਨ ਨੇ ਮੈਦਾਨ 'ਚ ਉਤਰੇ ਹੋਏ ਆ, ਚੰਗੀ ਗੱਲ ਆ। ਮੈਂ ਕਹਿੰਦਾ ਕਿ ਬਹੁਤ ਵਧੀਆ ਕਿ ਕੁਛ ਲੋਕ ਤੇ ਇਹ ਸੰਘਰਸ਼ ਦਾ ਰਸਤਾ ਅਪਣਾ ਰਹੇ ਆ, ਸਾਡੇ ਵਰਗੇ ਤੇ ਚੁੱਪ ਕਰਕੇ ਸਭ ਕੁਛ ਵੇਖੀ ਜਾ ਰਹੇ ਆ ਕਿ ਕੀ ਕੁਝ ਵਾਪਰਦਾ ਵਾ। ਤਾਂ ਖੈਰ ਇਹਨਾਂ ਨੇ ਹੁਣ ਜਿਹੜਾ ਐਲਾਨ ਕੀਤਾ ਵਾ ਉਹ ਇਹੋ ਹੀ ਆ। ਮੈਂ ਕੁਛ ਤੁਹਾਨੂੰ ਸੰਗਠਨ ਵੀ ਦੱਸ ਦਿੰਦਾ ਕਿ ਸ਼ਾਇਦ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਹੋਣਗੇ ਕਿਉਂਕਿ ਇਹ ਤਾਂ ਪੱਕੇ ਹੁੰਦੇ ਆ, ਤੇ ਦੂਸਰੇ ਪਾਸੇ ਹੋਰ ਕੁਛ ਇਹਨਾਂ ਦੇ ਜਿਹੜੇ ਸਹਿਯੋਗੀ ਸੰਗਠਨ ਹੋਣਗੇ, ਇਹ ਸਾਰੇ ਹੀ ਰਲ ਮਿਲ ਕੇ ਇਸ ਤਰ੍ਹਾਂ ਦਾ ਐਲਾਨ ਕਰ ਰਹੇ ਨੇ। ਤਾਂ ਇਹ ਖਾਸ ਤੌਰ ਤੇ ਮੇਰੇ ਖਿਆਲ ਦੇ ਨਾਲ ਏਕਤਾ ਉਗਰਾਹਾਂ ਵੱਲੋਂ ਨਾਕੇਬੰਦੀ ਕਰਨ ਦਾ ਐਲਾਨ ਕੀਤਾ ਗਿਆ ਕਿ ਅਸੀਂ ਪਿੰਡਾਂ 'ਚ ਨਾਕੇਬੰਦੀ ਕਰਾਂਗੇ। ਪਰ ਤੁਹਾਨੂੰ ਪਤਾ ਹੀ ਆ ਕਿ ਹੌਲੇ ਹੌਲੇ ਫਿਰ ਸਮਰਥਨ ਹੈ ਜਿਹੜਾ ਕਿਸਾਨ ਯੂਨੀਅਨਾਂ ਦੂਜੀਆਂ ਵੀ ਇੱਕ ਦੂਜੇ ਨੂੰ ਦੇ ਦਿੰਦੀਆਂ ਨੇ। ਪਰ ਗੱਲ ਇਹ ਆ ਕਿ ਰਾਜਾ ਕਰਮਵੀਰ ਸਿੰਘ ਜੀ ਦੇਖੋ, ਪਿੰਡਾਂ 'ਚ ਜਾਣੋਂ ਕੋਈ ਕਿਸੇ ਨੂੰ ਨਹੀਂ ਹਟਾ ਸਕਦਾ ਕਿਉਂਕਿ ਇਹ ਹਰੇਕ ਬੰਦੇ ਦਾ ਅਧਿਕਾਰ ਆ, ਕੋਈ ਵੀ ਬੰਦਾ ਕਿਤੇ ਵੀ ਜਾ ਸਕਦਾ ਹੈ। ਤੇ ਦੂਜੀ ਇਹਦੇ 'ਚ ਗੱਲ ਕੀ ਆ, ਦੇਖੋ ਹਾਲਾਂਕਿ ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਕਿਸਾਨਾਂ ਦੀਆਂ ਮੰਗਾਂ ਦੇ ਨਾਲ ਆ। ਕਿਉਂ? ਕਿਉਂਕਿ ਕਿਸਾਨਾਂ ਦੀ ਆਰਥਿਕਤਾ ਦੇ ਨਾਲ ਸਾਡੇ
ਪੰਜਾਬ ਦੀ ਆਰਥਿਕਤਾ ਜੁੜੀ ਆ। ਜੀ ਜੇ ਉਹਨਾਂ ਦੀ ਆਰਥਿਕਤਾ ਨੁਕਸਾਨੀ ਜਾਂਦੀ ਹੈ ਮੀਨ ਕਿ ਸਾਡੀ ਆਰਥਿਕਤਾ ਯਾਨੀ ਪੰਜਾਬੀ ਆਰਥਿਕਤਾ ਜਿਹੜੀ ਉਹ ਨੁਕਸਾਨੀ ਜਾਏਗੀ, ਜਿਹੜੀ ਕਿ ਇਸ ਵੇਲੇ ਪਹਿਲਾਂ ਹੀ ਜ਼ਖਮੀ ਹਾਲਤ ਦੇ ਵਿੱਚ ਆ। ਜੇ ਕੋਈ ਅੱਧਾ ਹੋਰ ਫੱਟ ਲੱਗ ਗਿਆ ਤੇ ਜਾਂਦੀ ਹੋ ਜਾਣੀ ਆ ਉਹਦੀ। ਤਾਂ ਖੈਰ ਦੂਜੀ ਚੀਜ਼ ਜਿਹੜੀ ਆ ਕਿ ਦੇਖੋ ਇਸ ਤਰ੍ਹਾਂ ਕੀ ਹੁੰਦਾ ਹੈ ਕਿ ਜਦੋਂ ਇੱਦਾਂ ਦਾ ਐਲਾਨ ਹੋਊਗਾ, ਅੱਗੇ ਆਪਾਂ ਵੇਖਿਆ ਨਾ ਬੇਅਦਬੀ ਦੇ ਮਾਮਲੇ 'ਚ, ਹਾਲਾਂਕਿ ਉਸ ਸਮੇਂ ਪੰਥਕ ਭਾਵਨਾਵਾਂ ਜਾਂ ਆਮ ਜਨ ਸਧਾਰਨ ਬੰਦਾ ਸੀਗਾ ਉਹ ਇੱਕ ਪਾਸੇ ਸੀ, ਬਾਵਜੂਦ ਇਸ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਨੌਬਤ ਜਿਹੜੀ ਆ ਨਾ ਉਹ ਕਲੈਸ਼ ਵਾਲੀ ਆ ਜਾਂਦੀ ਸੀ, ਸ਼ਾਇਦ ਛੋਟੇ ਮੋਟੇ ਹੋਏ ਵੀ ਹੋਣ। ਬਟ ਇਹ ਹੁੰਦਾ ਹੈ ਕਿ ਜਦੋਂ ਇਸ ਤਰ੍ਹਾਂ ਕੁਝ ਮਿੱਥ ਕੇ ਕੀਤਾ ਜਾਂਦਾ ਹੈ ਕਿ ਅਸੀਂ ਪਿੰਡ 'ਚ ਨਹੀਂ ਫਲਾਣੇ ਨੂੰ ਵੜਨ ਦੇਵਾਂਗੇ ਲੀਡਰ ਨੂੰ, ਤਾਂ ਉਹਦੇ ਜਿਹੜੇ ਸਪੋਰਟਰ ਹੁਣ ਜਿੱਦਾਂ ਦੇਖ ਲਓ ਕਿ ਅਕਾਲ ਭਾਜਪਾ ਵਾਲਿਆਂ ਨੂੰ ਤਾਂ ਪਿੰਡਾਂ 'ਚ ਕੋਈ ਨਹੀਂ ਪੁੱਛਦਾ, ਇਹ ਸਾਫ਼ ਦੀ ਗੱਲ ਆ। ਬਟ ਅਕਾਲੀ ਦਲ ਦਾ ਜਿਹੜਾ ਕੋਰ ਵੋਟ ਬੈਂਕ ਆ ਉਹ ਪਿੰਡਾਂ ਦੇ ਵਿੱਚ ਆ। ਜੇ ਤੁਸੀਂ ਇਸ ਤਰ੍ਹਾਂ ਦੀ ਨਾਕਾਬੰਦੀ ਕਰੋਗੇ ਤਾਂ ਹੋ ਸਕਦਾ ਉਹ ਇੱਕ ਨਾਕਾ ਉਹ ਲਾ ਲੈਣ ਗਾਂਹ ਜਾ ਕੇ ਕਿ ਆ ਜਾਓ ਹੁਣ ਤੁਹਾਨੂੰ ਅਸੀਂ ਲੈ ਕੇ ਚੱਲਦੇ ਹੋ ਗਾਂਹ, ਸਾਡੇ ਉੱਤੇ ਨਾਕਾ ਲਾ ਕੇ ਖਲੋਤੇ ਅਸੀਂ ਟਪਾਵਾਂਗੇ। ਤਾਂ ਉੱਥੇ ਕੀ ਹੋਊਗਾ ਕਿ ਤੁਹਾਡਾ ਆਪਸ ਦੇ ਵਿੱਚ ਭਟਕ ਪੈ ਸਕਦਾ, ਤੁਹਾਡੀ ਬਹਿਸ ਹੋ ਸਕਦੀ ਹੈ, ਕੋਈ ਲੜਾਈ ਝਗੜਾ ਕੱਲ ਨੂੰ ਵੱਧ ਜਾਵੇ। ਉਹ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਹਿੱਤਕਾਰੀ ਨਹੀਂ ਹੈ। ਮੇਰੇ ਹਿਸਾਬ ਦੇ ਨਾਲ ਜੋ ਕਰਨ ਦੀ ਜ਼ਰੂਰਤ ਹੈ, ਚਲੋ ਰਣਨੀਤੀ ਇਹਨਾਂ ਨੇ ਕਰਨੀ ਹੈ, ਸਾਥੋਂ ਸਿਆਣੇ ਆ, ਕਰਨ ਦੀ ਇਹ ਜ਼ਰੂਰਤ ਆ ਕਿ ਉਹਨਾਂ ਹੀ ਬੰਦਿਆਂ ਨੂੰ, ਜਿਨ੍ਹਾਂ ਬੰਦਿਆਂ ਬਾਰੇ ਅਸੀਂ ਕਹਿ ਰਹੇ ਹਾਂ ਕਿ ਕੱਲ ਨੂੰ ਉਹ ਡੰਗਾ ਲੈ ਕੇ ਇਹਨਾਂ ਦੇ ਉਲਟ ਵੀ ਖਲੋ ਸਕਦੇ ਆ ਕਿ ਸਾਡੇ ਪਿੰਡ ਆ ਰਿਹਾ ਲੀਡਰ, ਤੁਸੀਂ ਕੌਣ ਹੁੰਦੇ ਜੇ ਰੋਕਣ ਵਾਲੇ ਪਾਸੋਂ ਆ ਕੇ, ਤਾਂ ਉਸ ਸੂਰਤ ਦੇ ਵਿੱਚ ਇੱਕ ਬਦਲ ਬਚਦਾ। ਮੇਰੇ ਖਿਆਲ ਦੇ ਨਾਲ ਸਾਰੇ ਮੁਤਫਿਕ ਹੋਵੋਗੇ ਤੁਸੀਂ ਇਸ ਗੱਲ ਦੇ ਨਾਲ ਕਿ ਘੱਟੋ ਘੱਟ ਇਹਨਾਂ ਲੋਕਾਂ ਨੂੰ ਜਾ ਕੇ ਅਵੇਅਰ ਕੀਤਾ ਜਾਵੇ। ਮੈਂ ਸ਼ਰਤ ਦਿੰਦਾ 80-90% ਲੋਕਾਂ ਨੂੰ ਹਾਲੇ ਵੀ ਆਰਡੀਨੈਂਸਾਂ ਬਾਰੇ ਨਹੀਂ ਪਤਾ, ਹਾਲੇ ਵੀ ਪਿੰਡਾਂ ਦੇ ਲੋਕਾਂ ਨੂੰ ਨਹੀਂ ਪਤਾ। ਇਹ ਗੱਲ ਜਿਹੜੀ ਹੈ ਮੈਂ ਦਾਅਵੇ ਨਾਲ ਕਹਿੰਦਾ ਜੋ ਅਸੀਂ ਸੁਣਦੇ ਕਰਦੇ ਹਾਂ, ਕਿਉਂਕਿ ਲੋਕਾਂ ਨੂੰ ਆਪਣੇ ਜੀਵਨ ਚੱਕਰ ਦੇ ਨਾਲ ਆ, ਕਿਤੇ ਝੋਨੇ 'ਚ ਪਾਣੀ ਨਹੀਂ ਖੜਦਾ ਪਿਆ ਤੇ ਕਿਤੇ ਝੋਨੇ 'ਚੋਂ ਪਾਣੀ ਕੱਢਿਆ ਜਾ ਰਿਹਾ ਇੰਨਾ ਜ਼ਿਆਦਾ ਖਲੂਤਾ। ਸਮੱਸਿਆ ਜਿਹੜੀ ਕਿਸਾਨ ਦੀ ਮੁੱਕਦੀ ਹੀ ਨਹੀਂ ਕਦੇ, ਹੁਣ ਤੇ ਸੋਚਣ ਦਾ ਵੇਲਾ ਜਿਹੜਾ ਮਿਲਦਾ ਹੀ ਨਹੀਂ ਬਹੁਤ। ਯਾਨੀ ਜੇ ਮੰਨ ਲਓ ਕੋਈ 10 ਨਹੀਂ ਤੇ 20% ਲਾ ਲਓ ਜਿਹੜੇ ਪੜ੍ਹੇ ਲਿਖੇ ਕਿਸਾਨ ਆ ਉਹ ਇਹਨਾਂ ਚੀਜ਼ਾਂ ਪ੍ਰਤੀ ਜਿਹੜੇ ਆ ਉਹ ਜ਼ਰੂਰ ਜਾਗਰੂਕ ਹੋਣਗੇ, ਚਿੰਤਤ ਹੋਣਗੇ। ਮੇਰਾ ਸਵਾਲ ਇਹੋ ਆ ਕਿ ਜੇ ਭਾਈ ਤੁਸੀਂ ਇਸ ਤਰ੍ਹਾਂ ਹੀ ਕਰਨਾ ਤਾਂ ਇਹ ਜਿਹੜੇ ਲੋਕ ਆ, ਚਾਹੇ ਉਹ 80% ਗਿਣ ਲਓ, 70 ਗਿਣ ਲਓ, ਜਿੰਨੇ ਵੀ ਆ, ਜਿਹੜੇ ਲੋਕ ਇਸ ਪ੍ਰਤੀ ਹਾਲੇ ਜਾਗਰੂਕ ਹੀ ਨਹੀਂ ਹੈ ਕਿ ਕੀ ਆਰਡੀਨੈਂਸ ਆ, ਕੀ ਇਹਦੇ ਵਿੱਚ ਖਾਕਾ ਹੈ, ਕੀ ਇਹਦੇ ਦੂਰ ਰੱਖ ਸਿੱਟੇ ਹੋਣਗੇ। ਜਿਸ ਤਰ੍ਹਾਂ ਮੈਂ ਅੱਗੇ ਵੀ ਗੱਲ ਕੀਤੀ ਆ ਕਿ ਮੈਨੂੰ ਤੇ ਤਾਰ ਜਿਹੜੀ ਹੈ ਨਾ ਉਹ ਗੇਟ ਤੋਂ ਲੈ ਕੇ ਤੇ ਅੰਬਾਨੀਆਂ ਦੇ ਘਰ ਤੋਂ ਹੁੰਦੀ ਹੋਈ ਇੱਥੋਂ ਪੰਜਾਬ ਤੱਕ ਦੀ ਹੈ। ਤੇ ਇਹ ਚੀਜ਼ ਜਿਹੜੀ ਆ ਉਹਦਾ ਸਿੱਟਾ ਕੱਢ ਕੇ ਗਾਂ ਲੋਕਾਂ ਦੇ ਕੰਨਾਂ ਤੀਕ ਪਹੁੰਚਾਉਣੀ ਚਾਹੀਦੀ ਆ, ਕਿਉਂਕਿ ਲੋਕ ਤੇ ਇਹ ਵੀ ਨਹੀਂ ਸੀ ਮੰਨਦੇ ਕਿਸੇ ਵੇਲੇ ਕਿ ਪਾਣੀ ਵੀ ਕਦੇ ਮੁੱਕ ਜੂਗਾ। ਸਾਡੇ ਪੰਜਾਬੀ ਨਹੀਂ ਸੀ ਮੰਨਦੇ ਕਿ ਕਦੇ ਪਾਣੀ ਵੀ ਮੁੱਕਿਆ, ਤੇ ਹੁਣ ਜਦੋਂ ਥੱਲੇ ਗਏ ਕਹਿੰਦੇ ਬਿੜਾ ਗਰਕ ਹੋ ਜਾਏ ਵੀ ਪਾਣੀ ਵੀ ਮੁੱਕ ਜਾਂਦਾ ਹੁੰਦਾ ਜੀ। ਸੋ ਕਹਿਣ ਦਾ ਮਤਲਬ ਹੈ ਕਿ ਅਸੀਂ 30-40 ਸਾਲ ਬਾਅਦ ਸਮਝ ਰੱਖਦੇ ਹਾਂ ਕਿ ਆਹ ਕੁਛ ਹੋ ਗਿਆ ਸਾਡੇ ਨਾਲ, ਤੇ ਇਹ ਚੀਜ਼ ਜਿਹੜੀ ਉਹ ਨਾ ਵਾਪਰੇ। ਇਸ ਕਰਕੇ ਇਹ ਲੋਕਾਂ ਨੂੰ ਗਰਾਊਂਡ ਤੇ ਜਾ ਕੇ ਜਾਗਰੂਕ ਕਰਨਾ ਜ਼ਰੂਰੀ ਹੈ। ਫਿਰ ਉਹੀ ਬੰਦੇ ਹੋ ਸਕਦਾ ਕੱਲ ਨੂੰ ਆਪਣੀ ਪਾਰਟੀ, ਚਾਹੇ ਉਹ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਹੈ, ਚਾਹੇ ਉਹ ਭਾਜਪਾ ਪਾਰਟੀ ਹੈ, ਤਾਂ ਉਹੀ ਸਮਰਥਕ ਜਦੋਂ ਜਾਗਰੂਕ ਹੋਣਗੇ ਉਹ ਆਪਣੇ ਲੀਡਰਾਂ ਨੂੰ ਵੀ ਸਵਾਲਤ ਕਰਨ ਤੇ ਉਹਨਾਂ ਨੂੰ ਇੱਕ ਸਟੈਂਡ ਪੰਜਾਬ ਦੇ ਹਿੱਤਕਾਰੀ ਲੈਣ ਵਾਸਤੇ ਕਹਿਣ, ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਨ। ਜੀ ਜੀ। ਅਗਲੀ ਮਿੰਟ ਜੀ ਗੱਲ ਕਰੀਏ, ਕਹਿੰਦੇ SGPC ਦੇ ਵਿੱਚ ਦੇ ਉੱਚ ਅਹੁਦੇ ਤੇ ਤੈਨਾਤ ਪੁੱਤ ਨੇ ਘਰੋਂ ਕੱਢੀ ਅੰਮ੍ਰਿਤਧਾਰੀ ਮਾਤਾ। ਇਹ ਥੋੜ੍ਹੇ ਦਿਨਾਂ ਦੇ ਵਿੱਚ ਅਜਿਹੇ ਮਾਮਲੇ ਵੱਧ ਰਹੇ ਆ। ਹਾਂਜੀ ਬਿਲਕੁਲ, ਇਹ ਜਿਹੜੀ ਮਾਤਾ ਨੂੰ ਕੱਢਿਆ ਇਹ ਮਾਮਲਾ ਵੀ ਕਾਫੀ ਜ਼ਿਆਦਾ ਭਖ ਗਿਆ ਮੇਰੇ ਖਿਆਲ ਦੇ ਨਾਲ। ਮਾਤਾ ਜੀ ਆ ਗਏ, ਮੀਡੀਆ ਦੇ ਸਾਹਮਣੇ ਆ ਗਏ ਆ। ਮਾੜੀ ਗੱਲ ਹੈ ਜੀ, ਚਾਹੇ ਕੋਈ ਵੀ ਆ। ਇਹ ਤੇ ਚਲੋ ਇੱਕ ਗੁਰਸਿੱਖਿਆ ਬੰਦਾ SGPC ਦੇ ਵਿੱਚ ਤੈਨਾਤ ਆ ਔਰ ਮੈਨੇਜਰ ਆ, ਬਤੌਰ ਮੈਨੇਜਰ ਕੰਮ ਕਰਦਾ ਪਿਆ। ਤੇ ਮਾਤਾ ਜੀ ਕਹਿੰਦੇ ਆ ਕਿ ਨੂੰਹ ਤੇ ਪੁੱਤ ਵੱਲੋਂ ਕੁੱਟਮਾਰ ਕਰਨ ਤੋਂ ਬਾਅਦ ਕੱਢ ਦਿੱਤਾ ਗਿਆ ਸੀਗਾ, ਤੇ ਜਿਸ ਕਰਕੇ ਉਹ ਕਦੇ ਗੁਰੂ ਘਰ ਦੇ ਵਿੱਚ ਸ਼ਰਨ ਲੈ ਰਹੇ ਨੇ, ਕਦੇ ਰਿਸ਼ਤੇਦਾਰਾਂ ਕੋਲੋਂ ਦਿਨ ਕੱਟੀਆਂ ਕਰ ਰਹੇ ਨੇ। ਤੇ ਕੇਸ ਵੀ ਕਹਿੰਦੇ ਕਿ ਅਦਾਲਤ ਦੇ ਵਿੱਚੋਂ ਉਹ ਜਿੱਤ ਚੁੱਕੇ ਆ, ਫਿਰ ਵੀ ਉਸਦਾ ਪੁੱਤ ਉਸਨੂੰ ਘਰ ਵਿੱਚ ਨਹੀਂ ਆਉਣ ਦਿੰਦਾ। ਤਾਂ ਬਹੁਤ ਮਾੜੀ ਗੱਲ ਆ। ਜੋ ਵੀ ਮੈਨੇਜਰ ਆ, ਚਲੋ ਠੀਕ ਆ, ਕਈ ਵਾਰ ਪੁੱਤ ਕਪੁੱਤ ਹੋ ਜਾਂਦਾ, ਗਲਤੀ ਹੋ ਜਾਂਦੀ ਆ, ਚਾਹੇ ਕੋਈ ਵੀ ਹੋਵੇ। ਮੇਰੇ ਖਿਆਲ ਦੇ ਨਾਲ SGPC ਵਾਲਿਆਂ ਨੂੰ ਜ਼ਰੂਰ ਸਮਝਾਉਣਾ ਚਾਹੀਦਾ, ਮਾਮਲਾ ਸੁਲਝਾਉਣਾ ਚਾਹੀਦਾ, ਮਿਸਾਲ ਪੇਸ਼ ਕਰਨੀ ਚਾਹੀਦੀ ਹੈ। ਜੇ ਬੰਦਾ ਨਹੀਂ ਆਪਣੀ ਗਲਤੀ ਮਹਿਸੂਸ ਕਰਦਾ, ਨਹੀਂ ਕਿਸੇ ਕੁੱਲ ਤੇ ਆਉਂਦਾ, ਤੇ ਫਿਰ ਉਹਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਜੇ ਅਦਾਲਤ 'ਚੋਂ ਮਾਤਾ ਜੀ ਜਿੱਤ ਚੁੱਕੇ ਆ ਕੇਸ, ਤੇ ਫਿਰ ਤੇ ਕੋਈ ਦਿੱਕਤ ਹੀ ਨਹੀਂ ਆਉਣ ਦੀ ਜ਼ਰੂਰਤ। ਤੇ ਜਦੋਂ ਮਾੜਾ ਜਿਹਾ ਇੱਧਰੋਂ ਝਟਕਾ ਲੱਗੂਗਾ ਉਹਨੇ ਵੀ ਸੂਤ ਹੋ ਜਾਣਾ, ਉਹ ਤਾਂ ਬੇਬੇ ਕਰਦਾ ਫਿਰੂਗਾ ਕਿ ਬੇਬੇ ਮੈਨੂੰ ਮਾਫ਼ ਕਰ, ਮੈਂ ਤਾਂ ਭਟਕ ਗਿਆ ਸੀਗਾ,
ਜਦੋਂ ਮਾੜੀ ਜੀ ਨੌਕਰੀ ਨੂੰ ਮਾੜਾ ਜਿਹਾ ਲੂਣਾ ਮਾਰਿਆ ਇਹਨਾਂ ਨੇ। ਅਗਰ ਇਹ ਚੀਜ਼ ਵੈਸੇ ਹੋਣੀ ਨਹੀਂ ਚਾਹੀਦੀ, ਇਹ ਤੇ ਅਸੀਂ ਚਰਚਾ ਹੀ ਨਾ ਕਰੀਏ, ਇਹੋ ਜਿਹੀ ਚੀਜ਼ ਦੀ ਤੇ ਚਰਚਾ ਨਾ ਕਰੀਏ। ਇਸ ਤਰ੍ਹਾਂ ਦਾ ਸਾਡਾ ਮਾਈਂਡ ਸੈਟ ਹੋਣਾ ਚਾਹੀਦਾ ਘਰਾਂ ਦੇ ਵਿੱਚ। ਠੀਕ ਆ, ਮੈਂ ਮੰਨਦਾ ਇਸ ਚੀਜ਼ ਦੀ, ਮੈਂ ਸ਼ਾਦੀ ਨਹੀਂ ਕਰਦਾ ਕਿ ਹਰੇਕ ਥਾਂ ਤੇ ਔਲਾਦ ਦਾ ਨੁਕਸ ਹੁੰਦਾ। ਕਈ ਵਾਰ ਬਜ਼ੁਰਗ ਸਾਡੇ ਜਿਹੜੇ ਆ ਉਹ ਵੀ ਧੱਤੇ ਕਾਲੇ ਪੈ ਜਾਂਦੇ ਆ, ਪਰ ਮਸਲਾ ਇਹ ਆ ਕਿ ਇੱਥੋਂ ਤੱਕ ਗੱਲ ਨਹੀਂ ਪਹੁੰਚਣੀ ਚਾਹੀਦੀ। ਠੀਕ ਹੈ, ਗੁੱਸਾ ਰਾਜੀ ਆਪਾਂ ਹੁੰਦੇ ਰਹਿੰਦੇ ਇੱਕ ਦੂਜੇ ਦੇ ਨਾਲ, ਮੀਆਂ ਬੀਬੀ 'ਚ ਵੀ ਝਗੜਾ ਰਹਿੰਦਾ, ਉਹ ਬਹੁਤ ਵਾਰੀ ਹੋ ਜਾਂਦੇ ਆ ਸਾਡੇ ਘਰਾਂ ਦੇ ਵਿੱਚ, ਪਰ ਇੱਥੋਂ ਤੱਕ ਗੱਲ ਨਹੀਂ ਪਹੁੰਚਣੀ ਚਾਹੀਦੀ ਕਿ ਤੁਸੀਂ ਘਰ ਦੇ ਜੀ ਨੂੰ ਬਾਹਰ ਹੀ ਕੱਢ ਦਿਓ। ਔਰ ਉਸ ਜੀ ਨੂੰ ਜਿਹਨੇ ਤੁਹਾਨੂੰ 9 ਮਹੀਨੇ ਕੁੱਖ 'ਚ ਰੱਖਿਆ, ਫਿਰ ਉਸ ਤੋਂ ਬਾਅਦ ਤੁਹਾਨੂੰ ਕਿਵੇਂ ਪਾਲਿਆ, ਕਦੇ ਥੋੜ੍ਹਾ ਜਿਹਾ ਮਹਿਸੂਸ ਕਰੋ ਪਿੱਛੇ ਪਰਤ ਕੇ। ਜੇ ਉਹ ਮਾਤਾ ਸੜਕਾਂ ਤੇ ਰੁਲਦੀ ਫਿਰੇ, ਲੱਖ ਲਾਹਣ ਤੇ ਫਿਰ ਅਹੁਦਿਆਂ ਦੀ, ਭਾਵੇਂ ਮੈਨੇਜਰ ਹੋਵੇ ਤੇ ਭਾਵੇਂ ਤੁਸੀਂ ਮੈਨੇਜਰ ਡਾਇਰੈਕਟਰ ਹੋਵੋ, ਕੋਈ ਫਰਕ ਨਹੀਂ ਪੈਂਦਾ। ਜੀ ਜੀ ਬਿਲਕੁਲ। ਅਗਲੀ ਮਿੰਟ ਜੀ ਜਾਂਦੇ ਜਾਂਦੇ ਗੱਲ ਕਰੀਏ, ਕਹਿੰਦੇ ਰੈਨਾ ਦੇ ਭਰਾ ਨੇ ਪੰਜਾਬ ਪੁਲਿਸ ਨੂੰ ਲਾਈ ਹੁਣ ਗੁਹਾਰ। ਦੇਖੋ ਇਹ ਰੈਨਾ ਉਹੀ ਆ, ਮੁੰਡਾ ਕ੍ਰਿਕਟ ਖੇਡਦਾ ਹੁੰਦਾ ਸੀ, ਬਹੁਤ ਤਗੜਾ ਸੀਗਾ, ਫਿਨਿਸ਼ਰ ਵੀ ਸੀਗਾ ਕਿਸੇ ਸਮੇਂ। ਇੰਡੀਆ ਕੋਲ ਇੰਨੇ ਫਿਨਿਸ਼ਰ ਸੀਗੇ ਤੇ ਬੜੀ ਜ਼ਬਰਦਸਤ ਟੀਮ ਸੀ। ਯੁਵਰਾਜ ਸਿੰਘ ਸੀਗਾ, ਰੈਨਾ ਸੀਗਾ ਤੇ ਧੋਨੀ ਸੀਗਾ, 3 ਫਿਨਿਸ਼ਰ ਸੀਗੇ ਹੇਠ ਉੱਤੇ। ਤਾਂ ਉਸ ਸਮੇਂ ਬਹੁਤ ਚੜ੍ਹਤ ਸੀ ਇਸ ਮੁੰਡੇ ਦੀ। ਯੂਪੀ ਦਾ ਸੀ ਮੇਰੇ ਖਿਆਲ ਦੇ ਨਾਲ, ਮੇਰਠ ਲਾਗੇ ਦਾ, ਤੇ ਹੁਣ ਤੇ ਕ੍ਰਿਕਟ ਛੱਡ ਕੇ ਸ਼ਾਇਦ ਧੋਨੀ ਦੇ ਨਾਲ ਹੀ ਉਹਨੇ ਸੰਨਿਆਸ ਲਿਆ। ਇਹਨਾਂ ਦੇ ਨਾਲ ਟ੍ਰੈਜਡੀ ਇਹ ਵਾਪਰੀ ਆ ਕਿ ਇਹਨਾਂ ਦੇ ਰਿਸ਼ਤੇਦਾਰ ਸਕੇ ਸੰਬੰਧੀ ਸਨ, ਸ਼ਾਇਦ ਭੂਆ ਫੁੱਫੜ ਸਨ, ਉਹ ਇੱਧਰੋਂ ਪੰਜਾਬ 'ਚੋਂ ਲੰਘੇ ਜਾਂਦੇ ਸਨ ਤੇ ਕਤਲ ਹੋ ਗਿਆ ਉਹਨਾਂ ਦਾ ਇੱਥੇ ਪਠਾਨਕੋਟ ਦੇ ਲਾਗੇ। ਤਾਂ ਹੁਣ ਪੁਲਿਸ ਜਿਹੜੀ ਆ ਉਹਨਾਂ ਦੀ ਗੱਲਬਾਤ ਨਹੀਂ ਸੁਣ ਰਹੀ। ਸੁਰੇਸ਼ ਰੈਨਾ ਤੇ ਮੇਰੇ ਖਿਆਲ ਦੇ ਨਾਲ ਗਿਆ ਚਲਾਉਣਾ IPL ਖੇਡਣ, ਤੇ ਉਹਦੇ ਸਕੇ ਭਰਾ ਨੇ ਪੰਜਾਬ ਪੁਲਿਸ ਕੋਲ ਗੁਜ਼ਾਰਿਸ਼ ਕੀਤੀ ਆ ਕਿ ਭਾਈ ਸਾਡੇ ਕਾਤਲ ਲੱਭੋ ਯਾਰ, ਸਾਡੀ ਗੱਲ ਸੁਣੋ। ਉਹ ਕਹਿੰਦੇ ਅਸੀਂ ਤੇ ਸੁਰੇਸ਼ ਰੈਨਾ ਨੂੰ ਨਹੀਂ ਦੱਸ ਰਹੇ ਕਿ ਸਾਡੇ ਨਾਲ ਆਹ ਟ੍ਰੈਜਡੀ ਹੋ ਗਈ, ਕਿਉਂਕਿ ਉਹ ਖੇਡਣ ਗਿਆ ਹੋਇਆ, ਕਿਤੇ ਬੰਦੇ ਦੇ ਮਨ ਤੇ ਲੱਗ ਜਾਂਦੀ ਹੈ ਗੱਲ। ਖੈਰ ਜੋ ਵੀ ਆ, ਚਲੋ ਉਹ ਤੇ ਉਹਨਾਂ ਦਾ ਆਪਣਾ ਪਰਸਨਲ ਮਾਮਲਾ, ਕਿਸੇ ਨੂੰ ਦੱਸਣ ਜਾਂ ਨਾ ਦੱਸਣ, ਪਰ ਇਹ ਬਹੁਤ ਬਦਨਾਮੀ ਵਾਲੀ ਗੱਲ ਆ। ਵੇਖੋ, ਇੱਕ ਤੇ ਇਹ ਆ ਕਿ ਕੋਈ ਬਾਹਰੋਂ ਲੰਘਿਆ ਜਾਂਦਾ ਤੇ ਰਾਹ ਦੇ ਵਿੱਚ ਕਤਲ ਹੋ ਜਾਂਦਾ। ਹੁਣ ਕਤਲ ਦੇ ਅਸਲ ਕਾਰਨ ਨਹੀਂ ਆਪਾਂ ਨੂੰ ਪਤਾ ਕਿ ਲੁੱਟ ਖਸੁੱਟ ਆ ਜਾਂ ਕੋਈ ਹੋਰ ਨਿੱਜੀ ਕਾਰਨ ਆ, ਪਰ ਜੋ ਵੀ ਆ ਤਾਂ ਪੰਜਾਬ ਪੁਲਿਸ ਉਹਦੇ ਤੇ ਕਾਰਵਾਈ ਨਹੀਂ ਕਰ ਰਹੀ। ਕਮਾਲ ਦੀ ਗੱਲ ਆ। ਹਸਪਤਾਲ ਜਿਹੜੇ ਆ ਉਹ ਮਰੀਜ਼ ਨਹੀਂ ਫੜ ਰਹੇ, ਉਹਨਾਂ ਦਾ ਇਲਾਜ ਨਹੀਂ ਕਰ ਰਹੇ। ਪੁਲਿਸ ਸਾਡੀ ਕਿਸੇ ਦੀ ਗੱਲ ਗੁਹਾਰ ਨਹੀਂ ਸੁਣਦੀ ਪਈ। ਇਹ ਕਿੱਧਰ ਨੂੰ ਚੱਲਦਾ ਪਿਆ ਸਿਸਟਮ? ਕਰੋਨਾ ਕਰੋਨਾ ਕਰੋਨਾ, ਇੱਕ ਕਰੋਨਾ ਹੀ ਹੋ ਗਿਆ ਕਿ ਹੋਰ ਕੁਛ ਵੀ ਸਾਡੀ ਸਮੱਸਿਆ ਨਹੀਂ ਹੈਗੀ। ਕਿੱਡੀ ਵੱਡੀ ਬਦਨਾਮੀ ਹੈ। ਦੇਖੋ, ਉਹ ਬੰਦਾ ਜਿਹੜਾ ਕੌਮਾਂਤਰੀ ਪੱਧਰ ਦਾ ਖਿਡਾਰੀ ਹੈ, ਜੇ ਕੱਲ ਨੂੰ ਉਹ ਟਵੀਟ ਕਰ ਦੇਵੇ ਇੱਕ, ਤੇ ਪੱਲੇ ਕੀ ਰਹੂਗਾ? ਫਿਰ ਕਹਿ ਦਿੰਦੇ ਆ ਜੀ ਮੈਂ ਹਰਜੀਤ ਤੇ ਮੈਂ ਫਲਾਣਾ, ਤੇ ਫਿਰ ਤੁਹਾਨੂੰ ਇਹੋ ਜਿਹੀਆਂ ਜਦੋਂ ਲਾਹਨਤਾਂ ਪੈਂਦੀਆਂ ਤੁਸੀਂ ਕਹਿੰਦੇ ਹੋ ਕਿ ਲੋਕ ਜੀ ਅਸੀਂ ਤੇ ਬੜੀ ਡਿਊਟੀ ਕਰਦੇ, ਲੋਕ ਸਾਨੂੰ ਭੰਡਦੇ ਬੜਾ ਆ। ਤਾਂ ਇਸ ਤੋਂ ਪਹਿਲਾਂ ਕਿ ਮਾਮਲਾ ਜਿਹੜਾ ਹੋਰ ਵੀ ਜ਼ਿਆਦਾ ਬਦਨਾਮੀ ਵਾਲਾ ਬਣ ਜਾਵੇ, ਜਾਂ ਗੱਲ ਸੁਣਨੀ ਚਾਹੀਦੀ। ਔਰ ਰਹਿਣਾ ਹੀ ਕਿਉਂ? ਮੇਰੇ ਵਰਗਾ ਜਿਹੜਾ ਕੁਝ ਵੀ ਹੈ ਨਾ, ਉਹਦਾ ਵੀ ਜੇ ਕੋਈ ਇਸ ਤਰ੍ਹਾਂ ਦਾ ਸਰੋਕਾਰ ਹੈ ਪੁਲਿਸ ਦੇ ਨਾਲ, ਤੇ ਉਹ ਵੀ ਹੱਲ ਹੋਣਾ ਚਾਹੀਦਾ। ਜ਼ਰੂਰੀ ਥੋੜ੍ਹੀ ਆ ਕਿ ਪੁਲਿਸ ਨੇ ਜਿਹੜਾ ਉਹ ਇੱਕ ਸੁਪਰਸਟਾਰ ਨੂੰ ਵੇਖ ਕੇ ਹੀ ਕੰਮ ਕਰਨਾ। ਉੱਥੇ ਆਮ ਬੰਦਾ ਜਿਹੜਾ ਉਹਦੇ ਵਾਸਤੇ ਵੀ ਪੁਲਿਸ ਉਹੀ ਭੂਮਿਕਾ ਰੱਖਦੀ ਹੈ ਜਿਹੜੀ ਇੱਕ ਖਾਸ ਬੰਦੇ ਵਾਸਤੇ ਹੈ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।